ਗਿਆਨ ਬੋਹੇ ਵਿਵੇਕ ਦੀ ਕਿਸ਼ਤੀ ਭ੍ਰਿਗੂ ਦੀ ਧਰਤੀ ਉੱਤੇ ਗੁਰੂ ਨਾਨਕ ਦੀਆਂ ਦਿਲਕਸ਼ ਮਿਸਾਲਾਂ ਪੇਸ਼ ਕਰਦੀ ਹੈ, ਜਿਨ੍ਹਾਂ ਵਿੱਚ ਉਹ ਮੁਖਾਲਿਫ ਹਾਲਾਤ ਦੇ ਹਕੀਕੀ ਸਮਾਧਾਨ ਕਰਦੇ ਹਨ। ਇਹ ਉਹਨਾਂ ਸੰਤਾਂ ਦੀਆਂ ਯਾਦਾਂ ਵਿੱਚੋਂ ਹੋ ਕੇ ਵੀ ਗੁਜ਼ਰਦੀ ਹੈ, ਜਿਨ੍ਹਾਂ ਦਾ ਨਜ਼ਰੀਆ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਜੀਵਨ ਵਿੱਚ ਸਮੁੱਚਾ ਸੰਸਾਰ ਰਲ ਮਿਲ ਕੇ ਸੱਚਾ ਮਾਰਗ ਅਖਤਿਆਰ ਕਰੇ, ਸੱਚ ਉੱਤੇ ਚੱਲੇ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। माता रैन दिन सदोय दाई दाया जग खेले खिलाई है। ਗੁਰੂ ਨਾਨਕ ਨੇ ਕੁਦਰਤੀ ਵਸੀਲਿਆਂ ਦੀ ਸੰਭਾਲ ਉੱਤੇ ਜ਼ੋਰ ਦਿੱਤਾ। ਚੌਗਿਰਦਾ ਪ੍ਰੇਮੀ ਵਜੋਂ ਉਹਨਾਂ ਨੇ ਮਨੁੱਖਾਂ ਰਿਸ਼ਤਿਆਂ ਦੀ ਤੁਲਨਾ ਕੁਦਰਤ ਦੇ ਤੱਤਾਂ ਨਾਲ ਕੀਤੀ। ਮਿਸਾਲ ਵਜੋਂ ਹਵਾ ਸਾਡੇ ਸਰੀਰ ਦੀ ਤੰਦਰੁਸਤੀ ਲਈ ਬੇਹੱਦ ਅਹਿਮ ਹੈ ਅਤੇ ਗੁਰੂ ਨਾਨਕ ਨੇ ਹਵਾ ਦੀ ਤਸ਼ਬੀਹ ਉਸਤਾਦ ਵਜੋਂ ਦਿੱਤੀ ਹੈ, ਜੋ ਸਾਡੀ ਰੂਹਾਨੀ ਹੋਂਦ ਲਈ ਬਹੁਤ ਅਹਿਮ ਹੈ। ਪਾਣੀ ਜ਼ਿੰਦਗੀ ਦਾ ਪਾਲਨਹਾਰ ਹੈ ਅਤੇ ਉਸ ਨੂੰ ਪਿਤਾ ਸਮਾਨ ਮੰਨਿਆ ਗਿਆ ਹੈ, ਜੋ ਦੇਵਨਹਾਰ ਹੈ। ਇਸੇ ਤਰ੍ਹਾਂ ਧਰਤੀ ਚੋਗ ਬਖਸ਼ਦੀ ਹੈ, ਜਿਵੇਂ ਮਾਂ ਆਪਣੀ ਕੁੱਖ ਵਿੱਚ ਭਰੂਣ ਪਾਲਦੀ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਦੌਲਤਾਬਾਦ ਤੋਂ ਉੱਤਰ ਵਾਲੇ ਪਾਸੇ ਦਾ ਸਫ਼ਰ ਕੀਤਾ ਅਤੇ ਭਰੂਚ, ਪ੍ਰਭਾਸਪਟਨ, ਜੂਨਾਗੜ੍ਹ, ਅਹਿਮਦਾਬਾਦ, ਉਜੈਨ ਤੋਂ ਹੁੰਦੇ ਹੋਏ ਚਿੱਤੌੜਗੜ੍ਹ ਪਹੁੰਚੇ। ਸਭ ਤੋਂ ਪਹਿਲਾਂ ਉਹਨਾਂ ਨੇ ਦੌਲਤਾਬਾਦ ਤੋਂ ਭਰੂਚ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਦੌਲਤਾਬਾਦ ਤੋਂ ਭਰੂਚ ਜਾ ਰਹੇ ਹਾਂ। ਭਰੂਚ ਇਸ ਵੇਲੇ ਇੰਡੀਆ ਦੇ ਸੂਬੇ ਗੁਜਰਾਤ ਵਿੱਚ ਹੈ। ਇਹ ਪੁਰਾਤਨ ਸ਼ਹਿਰ ਨਰਮਦਾ ਨਦੀ ਦੇ ਲਾਗੇ ਉਸ ਇਲਾਕੇ ਵਸਿਆ ਹੋਇਆ ਹੈ ਜਿੱਥੇ ਇਹ ਨਦੀ ਅਰਬ ਸਾਗਰ ਵਿੱਚ ਪੈਂਦੀ ਹੈ। 6ਵੀਂ ਸਦੀ ਈਸਾ ਪੂਰਬ ਵਿੱਚ ਭਰੂਚ ਜਹਾਜ਼ ਬਣਾਉਣ ਵਾਲਾ ਮਰਕਜ਼ੀ ਸ਼ਹਿਰ ਸੀ ਅਤੇ ਇਸ ਦੀ ਬੰਦਰਗਾਹ ਸੌਦਾਗਰੀ ਲਈ ਅਹਿਮ ਸੀ।
ਨਰਮਦਾ ਬਰੇ ਸਗੀਰ ਦੀਆਂ 7 ਪਵਿੱਤਰ ਨਦੀਆਂ ਵਿੱਚ ਸ਼ਾਮਿਲ ਹੈ। ਬਾਕੀਆਂ ਦੀਆਂ 6 ਨਦੀਆਂ ਗੰਗਾ, ਜਮੁਨਾ, ਸਿੰਧੂ, ਗੋਦਾਵਰੀ, ਕਾਵੇਰੀ ਅਤੇ ਲੋਪ ਹੋ ਚੁੱਕੀ ਸਰਸਵਤੀ ਹਨ। ਹਿੰਦੂ ਧਰਮ ਦੀ ਮਨੌਤ ਹੈ ਕਿ ਇਨ੍ਹਾਂ ਨਦੀਆਂ ਵਿੱਚੋਂ ਕਿਸੇ ਵਿੱਚ ਵੀ ਡੁਬਕੀ ਲਗਾਉਣ ਨਾਲ ਪਾਪ ਧੋਤੇ ਜਾਂਦੇ ਹਨ। ਨਰਮਦਾ ਨਦੀ ਦੇ ਕਿਨਾਰੇ ਅਸੀਂ ਪਹਿਲਾਂ ਭ੍ਰਿਗੂ ਰਿਸ਼ੀ ਮੰਦਿਰ ਜਾ ਰਹੇ ਹਾਂ, ਜੋ ਕਿ ਭ੍ਰਿਗੂ ਰਿਸ਼ੀ ਨੂੰ ਮਨਸੂਬ ਪੁਰਾਤਨ ਸਥਾਨ ਹੈ। ਭਰੂਚ ਦਾ ਨਾਮ ਭ੍ਰਿਗੂ ਰਿਸ਼ੀ ਤੋਂ ਪਿਆ ਹੈ, ਜੋ ਪੁਰਾਤਨ ਭਾਰਤ ਦੇ 7 ਰਿਸ਼ੀਆਂ ਵਿੱਚ ਸ਼ਾਮਿਲ ਹਨ। ਭ੍ਰਿਗੂ ਰਿਸ਼ੀ ਬ੍ਰਹਮ ਚਿੰਤਾ ਪ੍ਰਣਾਲੀ ਦੇ ਰਚਨਹਾਰੇ ਵਜੋਂ ਜਾਣੇ ਜਾਂਦੇ ਹਨ, ਜਿਸ ਵਿੱਚ ਵਿਗਿਆਨ ਦੀਆਂ 5 ਸਰਵ ਉੱਚ ਵਿਧਾਵਾਂ ਦਾ ਗਿਆਨ ਹੈ, ਜਿਨ੍ਹਾਂ ਵਿੱਚ ਜੋਤਿਸ਼ ਵੀ ਸ਼ਾਮਿਲ ਹੈ। ਭ੍ਰਿਗੂ ਰਿਸ਼ੀ ਆਪਣੀ ਲਿਖਤ ਭ੍ਰਿਗੂ ਸੰਹਿਤਾ ਲਈ ਮਸ਼ਹੂਰ ਹਨ। ਭਰੂਚ ਦਾ ਨਾਮ ਪਹਿਲਾਂ ਭ੍ਰਿਗੂ ਕੱਚ ਸੀ, ਉਸ ਤੋਂ ਬਾਅਦ ਭਰੂਚ ਪੈ ਗਿਆ। ਭ੍ਰਿਗੂ ਰਿਸ਼ੀ ਨੇ ਆਪ ਭਰੂਚ ਵਸਾਇਆ ਸੀ। ਉਹਨਾਂ ਨੇ ਭ੍ਰਿਗੂ ਸੰਹਿਤਾ ਲਿਖੀ ਸੀ। ਭਰੂਚ ਹਿੰਦੂਆਂ ਲਈ ਅਹਿਮ ਤੀਰਥ ਸਥਾਨ ਸੀ। ਰੂਹਾਨੀਅਤ ਦੇ ਆਰਜ਼ੂਮੰਦਾਂ ਨਾਲ ਗੋਸ਼ਟ ਕਰਨ ਲਈ ਗੁਰੂ ਨਾਨਕ ਇਸ ਸ਼ਹਿਰ ਵਿੱਚ ਆਏ ਸਨ। ਨਰਮਦਾ ਨਦੀ ਦੇ ਕੰਢੇ ਇੱਕ ਸੰਨਿਆਸਨ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਤੱਕ ਪਹੁੰਚ ਕੀਤੀ। ਉਸਨੇ ਸਲਾਹ ਮੰਗੀ ਕਿ ਉਹ ਆਪਣੇ ਮਨ ਨੂੰ ਇਲਾਹੀ ਹਾਜ਼ਰਾ ਹਜ਼ੂਰ ਨਾਲ ਕਿਵੇਂ ਇਕਸੁਰ ਕਰੇ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਨਾ ਮਨ ਮਰਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਧੋਏ। ਮਨ ਮਾਨੈ ਗੁਰ ਤੇ ਇਕ ਹੋਏ, ਨਿਰਗੁਣ ਰਾਮ ਗੁਣੈ ਵਸ ਹੋਏ। आप निवार विचारे सोए, आप निवार विचारे सोए, ना मन मरना कारज होए। ਚੈਨ ਤਾਂ ਪੂਰੀ ਦੁਨੀਆ ਨੂੰ ਦਰਕਾਰ ਹੈ, ਪਰ ਚਾਰੇ ਪਾਸੇ ਬੇਚੈਨੀ ਨਜ਼ਰ ਆਉਂਦੀ ਹੈ। ਮਨ ਮਨੁੱਖੀ ਜਜ਼ਬਾਤ ਨੂੰ ਕਾਬੂ ਕਰਦਾ ਹੈ। ਜਦੋਂ ਮਨੁੱਖ ਆਪਣੀ ਪਛਾਣ ਨੂੰ ਮਨ ਤੋਂ ਨਿਖੇੜ ਲੈਂਦਾ ਹੈ ਤਾਂ ਇਸ ਵਿੱਚੋਂ ਉਪਜਦੇ ਜਜ਼ਬਾਤ ਮੱਠੇ ਪੈ ਜਾਂਦੇ ਹਨ। ਉਸ ਤੋਂ ਬਾਅਦ ਸੋਚਾਂ ਦੀ ਪਾਕੀਜ਼ਗੀ ਬਚਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਸੋਚਾਂ ਅਤੇ ਇਰਾਦੇ ਨਿਰਮਲ ਹੋ ਜਾਂਦੇ ਹਨ ਤਾਂ ਚੈਨ ਮਿਲਦਾ ਹੈ। ਤਾਰਾ ਸਿੰਘ ਨਰੋਤਮ ਨੇ 1884 ਵਿੱਚ ਆਪਣੀ ਕਿਤਾਬ ਗੁਰਤੀਰਥ ਸੰਗ੍ਰਹਿ ਵਿੱਚ ਲਿਖਿਆ ਹੈ ਕਿ ਭਰੂਚ ਵਿੱਚ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਉਦਾਸੀ ਬਰਾਦਰੀ ਨੇ ਨਾਨਕਵਾੜੀ ਨਾਮ ਦਾ ਅਸਥਾਨ ਬਣਾਇਆ ਸੀ। ਇਸ ਅਸਥਾਨ ਦੇ ਮਹੰਤ ਨਰਮਦਾ ਦਾਸ ਨਾਮੀ ਉਦਾਸੀ ਸੰਤ ਸਨ। ਉਹ ਅਸਥਾਨ ਭਰੂਚ ਰੇਲਵੇ ਸਟੇਸ਼ਨ ਦੇ ਲਾਗੇ ਸੀ। ਜਦੋਂ 18ਵੀਂ ਸਦੀ ਵਿੱਚ ਬ੍ਰਿਟਿਸ਼ ਸਰਕਾਰ ਨੇ ਜ਼ਮੀਨ ਹਾਸਲ ਕਰ ਲਈ ਤਾਂ ਉਸ ਅਸਥਾਨ ਦਾ ਨਿਸ਼ਾਨ ਮਿਟ ਗਿਆ। ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦ ਵਿੱਚ ਸਿੱਖ ਬਿਰਾਦਰੀ ਨੇ 1988 ਵਿੱਚ ਨਰਮਦਾ ਨਦੀ ਦੇ ਕੰਢੇ ਗੁਰਦੁਆਰਾ ਚਾਦਰ ਸਾਹਿਬ ਬਣਾਇਆ। ਭਰੂਚ ਸ਼ਹਿਰ ਨਰਮਦਾ ਨਦੀ ਦੇ ਕੰਢੇ ਪੁਰਾਤਨ ਸਮੇਂ ਤੋਂ ਆਬਾਦ ਹੈ। ਇਹ ਗੁਰਦੁਆਰਾ ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦਗਾਰ ਹੈ। ਇਸ ਅਸਥਾਨ ਉੱਤੇ ਲੱਗੀ ਜਾਣਕਾਰੀ ਦੀ ਤਖਤੀ ਵਿੱਚ ਦਰਜ ਹੈ
ਕਿ ਗੁਰੂ ਨਾਨਕ ਅਤੇ ਭਾਈ ਮਰਦਾਨਾ ਰਾਤ ਨੂੰ ਨਰਮਦਾ ਨਦੀ ਦੇ ਕੰਢੇ ਪਹੁੰਚੇ ਸਨ। ਜਦੋਂ ਮੱਲਾਹ ਨੇ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਨਦੀ ਪਾਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਨਾਨਕ ਨੇ ਨਦੀ ਵਿੱਚ ਚਾਦਰ ਵਿਛਾ ਦਿੱਤੀ ਅਤੇ ਉਸ ਉੱਤੇ ਤੈਰ ਕੇ ਨਦੀ ਪਾਰ ਕੀਤੀ। ਇਸ ਘਟਨਾ ਦਾ ਜ਼ਿਕਰ ਪਹਿਲੀਆਂ ਜਨਮ ਸਾਖੀਆਂ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਦੇ ਪਚਿਨਾਂ ਉੱਤੇ ਸਫ਼ਰ ਕਰਦੇ ਹੋਏ ਸਾਡਾ ਵਾਹ ਅਜਿਹੇ ਕਈ ਬਿਰਤਾਂਤਾਂ ਨਾਲ ਪਿਆ ਹੈ ਜੋ ਭੋਲੇ ਭਾਲੇ ਲੋਕਾਂ ਦਾ ਧਿਆਨ ਖਿੱਚਣ ਲਈ ਬਣੇ ਜਾਪਦੇ ਹਨ। ਜਦੋਂ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਹਾਂ ਤਾਂ ਮੈਨੂੰ ਸੂਝ ਮਿਲਦੀ ਹੈ ਅਤੇ ਨਾ ਸਾਜ਼ਗਾਰ ਹਾਲਾਤ ਨਾਲ ਸਿੱਝਣ ਦੀ ਸ਼ਕਤੀ ਮਿਲਦੀ ਹੈ ਜਿਸ ਨਾਲ ਅਮਲੀ ਹੱਲ ਨਿਕਲਦੇ ਹਨ। ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੇ ਸ਼ਬਦ ਉਹ ਕਸਵੱਟੀ ਹਨ ਜੋ ਉਹਨਾਂ ਦੇ ਵਿਹਾਰਕ ਫਲਸਫੇ ਦੀ ਤਸਦੀਕ ਕਰਦੇ ਹਨ। ਗੁਰੂ ਨਾਨਕ ਨੇ ਤਸ਼ਬੀਹ ਪੱਖੋਂ ਵਿਵੇਕ ਦੀ ਤੁਲਨਾ ਕਿਸ਼ਤੀ ਨਾਲ ਕੀਤੀ ਹੈ ਜੋ ਮੁਸਾਫਰਾਂ ਨੂੰ ਔਕੜਾਂ ਦੀ ਨਦੀ ਪਾਰ ਕਰਵਾਉਂਦੀ ਹੈ। ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਓ ਗੁਰ ਸੁਰ ਸਾਗਰ ਬਹਥੋ ਗੁਰ ਤੀਰਥ ਗੁਰੂ ਨਾਨਕ ਅਤੇ ਭਾਈ ਮਰਦਾਨਾ ਭਰੂਚ ਤੋਂ ਨਰਮਦਾ ਨਦੀ ਰਾਹੀਂ ਅਰਬ ਸਾਗਰ ਵਿੱਚੋਂ ਹੁੰਦੇ ਹੋਏ ਪ੍ਰਭਾਸ ਪਟਨ ਪਹੁੰਚੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਸੜਕ ਰਾਹੀਂ ਪ੍ਰਭਾਸ ਪਟਨ ਜਾ ਰਹੇ ਹਾਂ। ਪ੍ਰਭਾਸ ਪਟਨ ਸਦੀਆਂ ਤੋਂ ਸਮੁੰਦਰੀ ਜਹਾਜ਼ ਬਣਾਉਣ ਲਈ ਮਸ਼ਹੂਰ ਹੈ ਅਤੇ ਬੰਦਰਗਾਹ ਵੀ ਹੈ। ਇਸ ਨੂੰ ਸੋਮਨਾਥ ਪਟਨ ਵੀ ਕਹਿੰਦੇ ਹਨ ਜੋ ਇਤਿਹਾਸਕ ਸੋਮਨਾਥ ਮੰਦਿਰ ਦੇ ਨਾਮ ਉੱਤੇ ਹੈ। The town of Prabhas ਜਦੋਂ ਗੁਰੂ ਨਾਨਕ ਸੋਮਨਾਥ ਮੰਦਿਰ ਦੀ ਯਾਤਰਾ ਲਈ ਆਏ ਸਨ ਤਾਂ ਪ੍ਰਭਾਸ ਬੰਦਰਗਾਹ ਸੀ। ਸੋਮਨਾਥ ਮੰਦਿਰ ਸੋਮ ਮਤਲਬ ਕਿ ਚੰਦ, ਭਗਵਾਨ ਸ਼ਿਵ ਅਤੇ 3 ਨਦੀਆਂ ਦੇ ਸੰਗਮ ਨੂੰ ਮਨਸੂਬ ਹੈ। ਅਸੀਂ ਸੋਮਨਾਥ ਮੰਦਿਰ ਜਾ ਰਹੇ ਹਾਂ ਜੋ ਹਿੰਦੂ ਜ਼ਿਆਰਤੀਆਂ ਦਾ ਮਰਕਜ਼ ਹੈ। ਇਸ ਸਥਾਨ ਨਾਲ ਜੁੜੀ ਮਨੌਤ ਹੈ ਕਿ ਜਦੋਂ ਚੰਦ ਦੀ ਚਾਂਦਨੀ ਖਤਮ ਹੋਣ ਦੀ ਹੱਦ ਤੱਕ ਘਟ ਗਈ ਸੀ ਤਾਂ ਭਗਵਾਨ ਸ਼ਿਵ ਦੀ ਊਰਜਾ ਨਾਲ ਇਹ ਦੂਜ ਦੇ ਚੰਦ ਤੋਂ ਅੱਧਾ ਚੰਦ ਹੁੰਦਾ ਹੋਇਆ ਪੂਰਨਮਾਸੀ ਦਾ ਚੰਦ ਵਜੋਂ ਮੁਕੰਮਲ ਨੂਰ ਉੱਤੇ ਆ ਗਿਆ। ਭਾਰਤੀ ਰੀਤ ਮੁਤਾਬਕ ਚੰਦ ਮਨੁੱਖਾ ਮਨ ਦੀ ਤਰਜਮਾਨੀ ਕਰਦਾ ਹੈ। ਇਸ ਲਈ ਚੰਦ ਦਾ ਵਧਣਾ ਅਤੇ ਘਟਣਾ ਮਨੁੱਖਾ ਜਜ਼ਬਾਤ ਵਿੱਚ ਵਾਪਰਦੀ ਤਬਦੀਲੀ ਨੂੰ ਪੇਸ਼ ਕਰਦਾ ਹੈ। ਸੋਮਨਾਥ ਮੰਦਿਰ ਭਾਰਤ ਵਿੱਚ ਜੋਤਿਰਲਿੰਗ ਵਾਲੇ 12 ਸਥਾਨ ਵਿੱਚੋਂ ਇੱਕ ਹੈ ਜੋ ਭਗਵਾਨ ਸ਼ਿਵ ਦੇ ਵੱਖ-ਵੱਖ ਰੂਪਾਂ ਦੀ ਪੇਸ਼ਕਾਰੀ ਕਰਦੇ ਹਨ। ਪ੍ਰਭਾਸ ਪਟਨ ਦੇ ਤ੍ਰਿਵੇਣੀ ਘਾਟ ਤੋਂ ਤ੍ਰਿਵੇਣੀ ਸੰਗਮ ਦਿਖਾਈ ਦਿੰਦਾ ਹੈ। ਇਸ ਨਦੀਆਂ ਦੇ ਸੰਗਮ ਉੱਤੇ ਹਿਰਨ, ਕਪਿਲਾ ਅਤੇ ਮਿਥਿਹਾਸਕ ਗੈਰ ਹਾਜ਼ਰ ਸਰਸਵਤੀ ਮਿਲ ਕੇ ਅਰਬ ਸਾਗਰ ਵਿੱਚ ਪੈਂਦੀਆਂ ਹਨ। ਹਿੰਦੂ ਰੀਤ ਵਿੱਚ ਇਸ ਸੰਗਮ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਤੋਂ ਬਾਅਦ ਇਹ ਨਦੀਆਂ ਆਪਣੀ ਅੰਤਿਮ ਮੰਜ਼ਿਲ ਸਮੁੰਦਰ ਵਿੱਚ ਜਾ ਪੈਂਦੀਆਂ ਹਨ। ਸਮੁੰਦਰ ਜਨਮ, ਜੀਵਨ ਅਤੇ ਮੌਤ ਦੇ ਸੰਗਮ ਦੀ ਨੁਮਾਇੰਦਗੀ ਕਰਦਾ ਹੈ। ਸ਼ਰਧਾਲੂ ਮਜ਼ਹਬੀ ਕਰਮ ਕਾਂਡ ਕਰਨ ਅਤੇ ਪਾਪ ਧੋਣ ਵਾਲਾ ਇਸ਼ਨਾਨ ਕਰਨ ਲਈ ਇਸ ਸਥਾਨ ਦੀ ਜ਼ਿਆਰਤ ਕਰਦੇ ਹਨ। ਮੈਂ ਪ੍ਰਭਾਸ ਪਟਨ ਦੇ ਇੱਕ ਮੰਦਿਰ ਦੀਆਂ ਪੌੜੀਆਂ ਉੱਤੇ ਬੈਠਾ ਕੁੱਤਾ ਦੇਖਿਆ ਜਿਸ ਦਾ ਧਿਆਨ ਮੁਕੱਦਸ ਅਸਥਾਨ ਉੱਤੇ ਟਿਕਿਆ ਹੋਇਆ ਸੀ। ਮਨੁੱਖ ਲਈ ਕੁੱਤੇ ਦਾ ਖਾਸਾ ਕਈ ਅਹਿਮ ਖਸੂਸੀਆਤ ਦਾ ਇਜ਼ਹਾਰ ਕਰਦਾ ਹੈ। ਇਹਨਾਂ ਵਿੱਚ ਆਪਣੇ ਮਾਲਕ ਨਾਲ ਵਫਾਦਾਰੀ ਅਤੇ ਬੇਗਰਜ਼ ਪਿਆਰ ਸ਼ਾਮਿਲ ਹਨ।
ਇਹ ਨਜ਼ਾਰਾ ਦੇਖ ਕੇ ਮੇਰੇ ਦਿਮਾਗ ਵਿੱਚ ਗੁਰੂ ਨਾਨਕ ਦਾ ਸ਼ਬਦ ਆਇਆ ਹੈ, ਜਿਸ ਵਿੱਚ ਉਹਨਾਂ ਨੇ ਕੁੱਤੇ ਦੀ ਤਸ਼ਬੀਹ ਦਿੰਦੇ ਹੋਏ ਯਾਦ ਦਹਾਨੀ ਕਰਦੇ ਹੋਏ ਸਮਝਾਇਆ ਹੈ ਕਿ ਹਾਜ਼ਰਾ ਹਜ਼ੂਰ ਸਾਹਮਣੇ ਸਮਰਪਣ ਅਤੇ ਵਫਾਦਾਰੀ ਦਾ ਇਜ਼ਹਾਰ ਕਰਨ ਲਈ ਮਨੁੱਖ ਨੂੰ ਆਪਣੇ ਅਮਲਾਂ ਦੀ ਰਾਖੀ ਕਰਨੀ ਪੈਂਦੀ ਹੈ, ਜੋ ਸਮੇਂ ਦੇ ਨਾਲ ਕਰਮ ਕਾਂਡੀ ਦਸਤੂਰ ਬਣ ਜਾਂਦੇ ਹਨ। एते कुकर हों बेगाना पोका ऐस तन ताई भगत हीन नानक जे होएगा ता खस में नाओ ना जाई। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪ੍ਰਭਾਸ ਪਟਨ ਤੋਂ ਜੂਨਾਗੜ੍ਹ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪ੍ਰਭਾਸ ਪਟਨ ਤੋਂ ਜੂਨਾਗੜ੍ਹ ਜਾ ਰਹੇ ਹਾਂ। ਜੂਨਾਗੜ੍ਹ ਗਿਰਨਾਰ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ। ਇੱਥੇ ਕਈ ਪੁਰਾਣੀਆਂ ਮਸਜਿਦਾਂ, ਬੁੱਧ ਮਤ ਦੀਆਂ ਗੁਫਾਵਾਂ, ਜੈਨ ਅਤੇ ਹਿੰਦੂ ਮੰਦਿਰ ਹਨ, ਜੋ ਇਸ ਸ਼ਹਿਰ ਦੇ ਅਮੀਰ ਮਜ਼ਹਬੀ ਅਤੇ ਤਹਿਜ਼ੀਬੀ ਵਿਰਸੇ ਦਾ ਇਜ਼ਹਾਰ ਕਰਦੇ ਹਨ। ਗਿਰਨਾਰ ਵਿੱਚ ਪੁਰਾਤਨ ਪੱਥਰ ਹਨ, ਜਿਨ੍ਹਾਂ ਉੱਤੇ ਬੁੱਧ ਧਰਮ ਦੇ ਫੁਰਮਾਨ ਖੁਦੇ ਹੋਏ ਹਨ, ਜੋ ਨੇਕੀ, ਅਮਨ ਅਤੇ ਇਤਫਾਕ ਦਾ ਸੁਨੇਹਾ ਦਿੰਦੇ ਹਨ। ਇਹ ਫੁਰਮਾਨ ਮਹਾਰਾਜਾ ਅਸ਼ੋਕ ਨੇ 250 ਈਸਾ ਪੂਰਬ ਕਲਿੰਗਾ ਦੀ ਜੰਗ ਵਿੱਚ ਅਨੇਕ ਮਨੁੱਖੀ ਜਾਨਾਂ ਦੇ ਨੁਕਸਾਨ ਦਾ ਦ੍ਰਿਸ਼ ਦੇਖ ਕੇ ਬੁੱਧ ਧਰਮ ਧਾਰਨ ਕਰਨ ਤੋਂ ਬਾਅਦ ਖੁਦਵਾਏ ਸਨ। ਉਸਨੇ ਆਪਣੀ ਜ਼ਿੰਦਗੀ ਬੁੱਧ ਦਾ ਅਹਿੰਸਾ ਦਾ ਸੁਨੇਹਾ ਦੇਣ ਲਈ ਮਨਸੂਬ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਦੇ ਫਰਮਾਨ ਮੌਜੂਦਾ ਦੌਰ ਦੇ ਅਫਗਾਨਿਸਤਾਨ, ਪਾਕਿਸਤਾਨ ਅਤੇ ਇੰਡੀਆ ਦੇ ਅਹਿਮ ਸਥਾਨਾਂ ਉੱਤੇ ਲਗਵਾਏ ਸਨ। ਉਪਾਰਕੋਟ ਦੇ ਲਾਗੇ ਬੋਧੀ ਅਤੇ ਜੈਨੀ ਬਿਹਾਰਾਂ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਪਹਿਲੀ ਸਦੀ ਦੀਆਂ ਗੁਫਾਵਾਂ ਦੇ ਖੰਡਰ ਕਦੇ ਭਿਕਸ਼ੂਆਂ ਦੀ ਰਿਹਾਇਸ਼ਗਾਹ ਸਨ, ਜੋ ਪਹਾੜਾਂ ਨੂੰ ਚੀਰ ਕੇ ਬਣਾਈਆਂ ਗਈਆਂ ਸਨ। ਜਦੋਂ ਗੁਰੂ ਨਾਨਕ ਨੇ ਇਸ ਸਥਾਨ ਦੀ ਯਾਤਰਾ ਕੀਤੀ ਤਾਂ ਇਸ ਦਾ ਨਾਮ ਸੋਰਠ ਦੇਸ਼ ਸੀ, ਜੋ ਰਾਣੀ ਸੋਰਠ ਦੇ ਨਾਮ ਉੱਤੇ ਪਿਆ ਸੀ। ਰਾਣੀ ਸੋਰਠ ਸਿੰਧ ਦੀਆਂ 7 ਅਫਸਾਨਵੀ ਬਹਾਦਰ ਔਰਤਾਂ ਵਿੱਚੋਂ ਇੱਕ ਹੈ। ਉਹ ਆਪਣੇ ਖਾਵੰਦ ਦੇ ਪਿਆਰ ਦੀ ਤਸਦੀਕ ਵਜੋਂ ਜਾਨ ਕੁਰਬਾਨ ਕਰਨ ਲਈ ਜਾਣੀ ਜਾਂਦੀ ਹੈ। ਉਸ ਦਾ ਖਾਵੰਦ ਜੂਨਾਗੜ੍ਹ ਦਾ ਰਾਜਾ ਰਾਏ ਦਿਆਚ ਸੀ। ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਸੰਗੀਤ ਪਰੰਪਰਾ ਵਿੱਚ ਰਾਗ ਸੋਰਠ ਦਾ ਪ੍ਰੇਰਨਾ ਸਰੋਤ ਰਾਣੀ ਸੋਰਠ ਦੇ ਗੁਣ ਸਨ। ਇਹ ਰਾਗ ਮਨੁੱਖ ਅੰਦਰ ਆਪਣੇ ਅਕੀਦਿਆਂ ਮੁਤਾਬਕ ਸ਼ਿੱਦਤ ਨਾਲ ਅਮਲ ਦੀ ਤਾਂਘ ਪੈਦਾ ਕਰਦਾ ਹੈ। ਗੁਰੂ ਨਾਨਕ ਨੇ ਆਪਣਾ ਡੂੰਘਾ ਸੁਨੇਹਾ ਦੇਣ ਲਈ ਦਿਆਨਤਦਾਰੀ ਨਾਲ ਇਲਾਕਾਈ ਲੋਕਧਾਰਾ ਅਤੇ ਇਖਲਾਕੀ ਕਹਾਣੀਆਂ ਦਾ ਇਸਤੇਮਾਲ ਕੀਤਾ, ਤਾਂ ਜੋ ਮੁਕਾਮੀ ਆਬਾਦੀ ਤੱਕ ਸੁਨੇਹੇ ਦੀ ਸੁਖਾਲੀ ਰਸਾਈ ਹੋ ਸਕੇ। ਗਿਰਨਾਰ ਪਹਾੜੀਆਂ ਵਿੱਚ ਗੁਰੂ ਨਾਨਕ ਨੇ ਸੋਰਠ ਰਾਗ ਵਿੱਚ ਗਾਇਆ। ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਏ, ਦੰਦੀ ਮੈਲ ਨ ਕਤ ਮਨ, ਜੀਬੈ ਸਚਾ ਸੋਏ। ਸਸੁਰੈ ਪਈਐ ਪੈ ਵਸੀ, ਸਤ ਗੁਰ ਸੇਵ ਨਿਸੰਗ,
पर हर कपड़ जे पिर मिले खुशी रावै फिर संग। ਜਦੋਂ ਬੋਲਾਂ ਵਿੱਚ ਪਾਕੀਜ਼ਗੀ ਅਤੇ ਦਿਲ ਵਿੱਚ ਅਦਵੈਤ ਦਾ ਵਾਸਾ ਹੁੰਦਾ ਹੈ ਤਾਂ ਮਨ ਸੱਚੇ ਮਾਰਗ ਦੀ ਅਕੀਦਿਆਂ ਨਾਲ ਜੁੜ ਜਾਂਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਜੂਨਾਗੜ੍ਹ ਪਹੁੰਚਣ ਤੋਂ ਬਾਅਦ ਗਿਰਨਾਰ ਪਹਾੜੀਆਂ ਵੱਲ ਚਾਲਾ ਪਾ ਦਿੱਤਾ। ਹੁਣ ਅਸੀਂ ਗਿਰਨਾਰ ਪਹਾੜੀਆਂ ਨੂੰ ਜਾ ਰਹੇ ਹਾਂ, ਜੋ ਜੂਨਾਗੜ੍ਹ ਤੋਂ 4 ਕਿਲੋਮੀਟਰ ਦੇ ਫਾਸਲੇ ਉੱਤੇ ਹੈ। $9,900 9,999 ਪੌੜੀਆਂ ਗਿਰਨਾਰ ਪਹਾੜੀਆਂ ਉੱਤੇ ਬਣੇ ਹੋਏ ਪੁਰਾਤਨ ਅਸਥਾਨ ਤੱਕ ਜਾਣ ਲਈ ਚੜ੍ਹਨੀਆਂ ਪੈਂਦੀਆਂ ਹਨ। ਗੁਰੂ ਨਾਨਕ ਦੀਆਂ ਉਦਾਸੀਆਂ ਦੇ ਵੇਲੇ ਵਾਂਗ ਇਹ ਹੁਣ ਵੀ ਜ਼ਿਆਰਤ ਲਈ ਅਹਿਮ ਅਸਥਾਨ ਹਨ। ਇਹ ਪੁਰਾਤਨ ਅਸਥਾਨ ਜੈਨ, ਸ਼ਿਵ, ਵਿਸ਼ਨੂੰ ਅਤੇ ਸ਼ਕਤੀ ਨਾਲ ਜੁੜੀਆਂ ਮਜ਼ਹਬੀ ਰੀਤਾਂ ਨਾਲ ਜੁੜੇ ਹੋਏ ਹਨ। ਪੁਰਾਤਨ ਸਮਿਆਂ ਤੋਂ ਹੀ ਵੱਖ-ਵੱਖ ਮਜ਼ਹਬੀ ਰੀਤਾਂ ਨਾਲ ਜੁੜੇ ਹੋਏ ਲੋਕ ਗਿਰਨਾਰ ਪਹਾੜੀਆਂ ਦੀ ਜ਼ਿਆਰਤ ਲਈ ਆਉਂਦੇ ਰਹੇ ਹਨ। ਮੌਜੂਦਾ ਦੌਰ ਵਿੱਚ ਵੀ ਅਘੋਰੀ ਅਤੇ ਨਾਂਗੇ ਸਾਧੂਆਂ ਸਮੇਤ ਵੱਖ-ਵੱਖ ਰੀਤਾਂ ਨਾਲ ਜੁੜੇ ਸ਼ਰਧਾਲੂ ਇਨ੍ਹਾਂ ਪਹਾੜੀਆਂ ਵਿੱਚ ਜ਼ਿਆਰਤ ਲਈ ਆਉਂਦੇ ਹਨ। ਗੁਰੂ ਨਾਨਕ ਦੀ ਉਦਾਸੀ ਵੇਲੇ ਗਿਰਨਾਰ ਦੀਆਂ ਪਹਾੜੀਆਂ ਗੁਰੂ ਦੱਤਾਤਰੇय ਦੇ ਸ਼ਰਧਾਲੂਆਂ ਲਈ ਅਹਿਮ ਮਰਕਜ਼ ਸਨ। ਗੁਰੂ ਦੱਤਾਤਰੇय ਗੁਰੂ ਨਾਨਕ ਤੋਂ ਸਦੀਆਂ ਪਹਿਲਾਂ ਹੋਏ ਸਨ। ਜਨਮ ਸਾਖੀ ਕਲਾ ਕਿਰਤਾਂ ਵਿੱਚ ਗੁਰੂ ਨਾਨਕ ਦੀ ਗਿਰਨਾਰ ਪਹਾੜੀਆਂ ਦੀ ਯਾਤਰਾ ਨੂੰ ਇੱਕ ਆਰਾਮ ਕਰ ਰਹੇ ਸੰਤ ਨਾਲ ਮੁਲਾਕਾਤ ਕਰਦੇ ਹੋਏ ਦਿਖਾਇਆ ਗਿਆ ਹੈ, ਜੋ ਗੁਰੂ ਦੱਤਾਤਰੇय ਦੀ ਸੰਕੇਤਕ ਪੇਸ਼ਕਾਰੀ ਹੈ। ਗੁਰੂ ਦੱਤਾਤਰੇय ਨੂੰ ਤੰਤਰ ਦਾ ਉਸਤਾਦ ਮੰਨਿਆ ਜਾਂਦਾ ਸੀ, ਜਿਸ ਵਿੱਚ ਕਾਲਾ ਜਾਦੂ ਸ਼ਾਮਿਲ ਸੀ। ਤਾਰਾ ਸਿੰਘ ਨਰੋਤਮ ਨੇ ਆਪਣੀ ਕਿਤਾਬ ਗੁਰੂ ਤੀਰਥ ਸੰਗ੍ਰਹਿ ਵਿੱਚ 1884 ਵਿੱਚ ਦਰਜ ਕੀਤਾ ਹੈ ਕਿ ਜੂਨਾਗੜ੍ਹ ਵਿੱਚ ਗੁਰੂ ਨਾਨਕ ਦੀ ਆਮਦ ਦੀ ਯਾਦਗਾਰ ਵਜੋਂ ਗੁਰਦੁਆਰਾ ਚੜ੍ਹਨ ਪਾਦੁਕਾ ਬਣਿਆ ਹੋਇਆ ਸੀ। ਹੁਣ ਉਸ ਅਸਥਾਨ ਦੀ ਕੋਈ ਹੋਂਦ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇਹ ਅਸਥਾਨ ਦਰਵੇਸ਼ਾਂ ਦੀ ਸੁਥਰਾ ਸ਼ਾਹੀ ਬਰਾਦਰੀ ਨੇ ਬਣਾਇਆ ਸੀ, ਜੋ ਸੁਥਰਾ ਸ਼ਾਹ ਨਾਲ ਜੁੜੇ ਹੋਏ ਸਨ। ਸੁਥਰਾ ਸ਼ਾਹ ਗੁਰੂ ਹਰਗੋਬਿੰਦ 6ਵੇਂ ਸਿੱਖ ਗੁਰੂ ਦੇ ਸ਼ਾਗਿਰਦ ਸਨ। ਜੂਨਾਗੜ੍ਹ ਵਿੱਚ ਸਿੰਧੀ ਬਰਾਦਰੀ ਆਬਾਦ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੀ ਯਾਦ ਵਿੱਚ ਇਬਾਦਤ ਲਈ ਕਈ ਅਸਥਾਨ ਬਣਾਏ ਹਨ। ਜੂਨਾਗੜ੍ਹ ਵਿੱਚ ਇਹ ਗੁਰਦੁਆਰਾ ਸਿੰਧੀ ਬਰਾਦਰੀ ਨੇ ਬਣਾਇਆ ਹੈ, ਜੋ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਸੀ। ਸਾਡਾ ਇੱਕ ਸਿੰਧੀ ਪਰਿਵਾਰ ਦੇ ਘਰ ਜਾਣ ਦਾ ਸਬਬ ਬਣਿਆ ਹੈ, ਜਿਨ੍ਹਾਂ ਦੇ ਆਪਣੇ ਘਰ ਦੀ ਹਦੂਦ ਦੇ ਅੰਦਰ ਹੀ ਗੁਰਦੁਆਰਾ ਹੈ। ਇਹ ਜੂਨਾਗੜ੍ਹ ਵਿੱਚ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜੋ ਸਰਕਲ ਚੌਂਕ ਵਿੱਚ ਹੈ। ਇਸ ਸ਼ਹਿਰ ਵਿੱਚ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਸਿੰਧੀ ਬਰਾਦਰੀ ਨੇ ਇਹ ਗੁਰਦੁਆਰਾ ਬਣਾਇਆ ਸੀ। ਜੂਨਾਗੜ੍ਹ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਅਸੀਂ ਦਵਾਰਕਾ ਜਾ ਰਹੇ ਹਾਂ, ਤਾਂ ਜੋ ਭਗਤ ਪੀਪਾ ਦੀਆਂ ਯਾਦਾਂ ਨਾਲ ਸਾਂਝ ਪਾ ਸਕੀਏ। ਭਗਤ ਪੀਪਾ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਭਗਤ ਪੀਪਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਗੁਜਰਾਤ ਸੂਬੇ ਦੇ ਬੰਦਰਗਾਹ ਵਾਲੇ ਸ਼ਹਿਰ ਦਵਾਰਕਾ ਵਿੱਚ ਗੁਜ਼ਾਰਿਆ। ਦਵਾਰਕਾ ਵਿੱਚ ਪੁਰਾਤਨ ਦਵਾਰਕਾਧੀਸ਼ ਮੰਦਿਰ ਹੈ, ਜੋ ਕ੍ਰਿਸ਼ਨ ਭਗਵਾਨ ਨਾਲ ਜੁੜਿਆ ਹੋਇਆ ਅਹਿਮ ਤੀਰਥ ਸਥਾਨ ਹੈ।
ਭਗਤ ਪੀਪਾ ਦਾ ਜਨਮ 1425 ਵਿੱਚ ਰਾਜਸਥਾਨ ਦੇ ਪਿੰਡ ਗਗਰੌਨ ਵਿੱਚ ਸ਼ਾਹੀ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਸ਼ਾਹੀ ਜ਼ਿੰਦਗੀ ਦੇ ਸੁੱਖ ਆਰਾਮ ਮਾਣਦੇ ਹੋਏ ਵੀ ਭਗਤ ਪੀਪਾ ਦੇ ਅੰਦਰ ਰੂਹਾਨੀ ਗਿਆਨ ਦੀ ਤਾਂਘ ਸੀ। ਵਾਰਾਣਸੀ ਦੀ ਯਾਤਰਾ ਦੌਰਾਨ ਉਹਨਾਂ ਨੇ ਭਗਤ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕਰਨ ਦੀ ਬੇਨਤੀ ਕੀਤੀ। ਭਗਤ ਰਾਮਾਨੰਦ ਨੇ ਉਹਨਾਂ ਨੂੰ ਉਦੋਂ ਤੱਕ ਆਪਣਾ ਸ਼ਾਗਿਰਦ ਬਣਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹ ਆਪਣੇ ਦੁਨਿਆਵੀ ਰੁਤਬੇ ਨਾਲ ਜੁੜੀ ਹਉਮੈ ਦਾ ਤਿਆਗ ਨਹੀਂ ਕਰਦੇ, ਤਾਂ ਜੋ ਊਚ ਨੀਚ ਦੀ ਪਛਾਣ ਖਤਮ ਹੋ ਜਾਵੇ। ਇਸ ਤਰ੍ਹਾਂ ਭਗਤ ਪੀਪਾ ਨੇ ਆਪਣੇ ਸ਼ਾਹੀ ਰੁਤਬੇ ਦਾ ਤਿਆਗ ਕੀਤਾ ਅਤੇ ਰੂਹਾਨੀਅਤ ਦੇ ਰਾਹ ਪੈ ਗਏ। ਭਗਤ ਪੀਪਾ ਅਤੇ ਉਹਨਾਂ ਦੀ ਬੀਵੀ ਨੇ ਆਮ ਲੋਕਾਂ ਦੀ ਸੇਵਾ ਕਰਨ ਲਈ ਸਾਰੇ ਮੁਲਕ ਦਾ ਸਫ਼ਰ ਕੀਤਾ ਅਤੇ ਹਲੀਮੀ ਦੀ ਲਾਸਾਨੀ ਮਿਸਾਲ ਪੈਦਾ ਕੀਤੀ। ਉਹ ਆਪਣੇ ਸੰਗੀਤਬੱਧ ਕੀਤੇ ਹੋਏ ਭਜਨ ਗਾ ਕੇ ਕਮਾਈ ਕਰਦੇ ਸਨ ਅਤੇ ਸਾਰੀ ਕਮਾਈ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। ਦੁਆਰਕਾ ਵਿੱਚ ਭਗਤ ਪੀਪਾ ਜੀ ਨਾਲ ਜੁੜਿਆ ਕੋਈ ਅਸਥਾਨ ਲੱਭਣ ਦੇ ਚੋਖੇ ਉਪਰਾਲਿਆਂ ਤੋਂ ਬਾਅਦ ਅਸੀਂ ਨਿਗੂਣੇ ਜਿਹੇ ਅਸਥਾਨ ਉੱਤੇ ਪਹੁੰਚੇ ਹਾਂ ਜੋ ਦਵਾਰਕਾਧੀਸ਼ ਮੰਦਿਰ ਦੇ ਪਿੱਛੇ ਹੈ। भक्तमाल पुस्तक में लिखा है, ਭਗਤ ਮਾਲ ਨਾਮ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਪੀਪਾ ਜੀ ਭਗਤ ਦਾ ਪਿੰਡ ਪਿਪਾਓ ਹੈ। ਪੀਪਾ ਜੀ ਕੱਪੜਾ ਸਿਉਣ ਵਾਲੇ ਦਰਜੀ ਬਰਾਦਰੀ ਦੇ ਗੁਰੂ ਹਨ। ਇਸ ਮੰਦਰ ਵਿੱਚ ਪੀਪਾ ਜੀ ਦਾ ਸਰੂਪ ਹੈ ਜੋ ਪਹਿਲੇ ਮਿੱਟੀ ਦਾ ਬਣਿਆ ਹੋਇਆ ਸੀ। ਭਗਤ ਪੀਪਾ ਭਗਤੀ ਲਹਿਰ ਦੇ ਗੁਰੂ ਨਾਨਕ ਦੇ ਸਮਕਾਲੀ ਭਗਤਾਂ ਵਿੱਚ ਸ਼ੁਮਾਰ ਹਨ। ਗੁਰੂ ਨਾਨਕ ਅਤੇ ਭਗਤ ਪੀਪਾ ਦੀ ਮੁਲਾਕਾਤ ਦਾ ਕੋਈ ਸਬੂਤ ਨਹੀਂ ਮਿਲਦਾ। ਉਹਨਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ ਦਰਸਾਉਂਦਾ ਹੈ ਕਿ ਦੋਵਾਂ ਵਿੱਚ ਅਦਵੈਤਵਾਦ ਅਤੇ ਸਿਰਜਣਾ ਦੀ ਵਹਿਦਤ ਬਾਰੇ ਸਾਂਝ ਹੈ। ਕਾਇਆ ਬਹੁ ਖੰਡ ਖੋਜਤੇ ਨਵਨਿਧ ਪਾਏ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਭਗਤ ਪੀਪਾ ਆਖਦੇ ਹਨ ਕਿ ਸਮੁੱਚੀ ਕਾਇਨਾਤ ਸਰਵ ਸ਼ਕਤੀਮਾਨ ਦਾ ਹਾਜ਼ਰਾ ਰੂਪ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਜੂਨਾਗੜ੍ਹ ਤੋਂ ਅਹਿਮਦਾਬਾਦ ਦਾ ਪੈਰੀ ਸਫ਼ਰ ਕੀਤਾ। ਹੁਣ ਅਸੀਂ ਦਵਾਰਕਾ ਦਾ ਵੱਲ ਪਾਉਣ ਤੋਂ ਬਾਅਦ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਵਾਪਸ ਆਉਂਦੇ ਹੋਏ ਜੂਨਾਗੜ੍ਹ ਤੋਂ ਅਹਿਮਦਾਬਾਦ ਜਾ ਰਹੇ ਹਾਂ। ਅਹਿਮਦਾਬਾਦ ਇੰਡੀਆ ਦੇ ਸੂਬੇ ਗੁਜਰਾਤ ਵਿੱਚ ਸਾਬਰਮਤੀ ਨਦੀ ਦੇ ਕੰਢੇ ਆਬਾਦ ਹੈ। ਇਤਿਹਾਸਕ ਤੌਰ ਉੱਤੇ ਇਹ ਹਿੰਦੂ ਰਾਜਿਆਂ ਦੇ ਰਾਜ ਵਿੱਚ ਰਿਹਾ ਅਤੇ 14ਵੀਂ ਸਦੀ ਵਿੱਚ ਦਿੱਲੀ ਸਲਤਨਤ ਦਾ ਹਿੱਸਾ ਬਣਿਆ। ਸੁਲਤਾਨ ਮੁਜ਼ੱਫਰ ਸ਼ਾਹ ਨੇ 1411 ਵਿੱਚ ਇਸ ਦਾ ਨਾਮ ਅਹਿਮਦਾਬਾਦ ਰੱਖਿਆ। ਅਹਿਮਦਾਬਾਦ ਵਿੱਚ ਸਾਨੂੰ ਗੁਰੂ ਨਾਨਕ ਦੀ ਆਮਦ ਦੀ ਕੋਈ ਨਿਸ਼ਾਨੀ ਨਹੀਂ ਮਿਲੀ। ਗੁਰੂ ਨਾਨਕ ਦੀ ਨਾਮ ਲੇਵਾ ਸੰਗਤ ਗੁਰਦੁਆਰਾ ਗੋਬਿੰਦ ਧਾਮ ਵਿੱਚ ਜੁੜਦੀ ਹੈ।
ਇਸ ਸ਼ਹਿਰ ਵਿੱਚ ਮਸਜਿਦਾਂ ਹਨ ਜੋ ਇਸਲਾਮੀ ਅਤੇ ਹਿੰਦੂ ਇਮਾਰਤ ਸਾਜ਼ੀ ਦਾ ਅਨੋਖਾ ਮਿਲਗੋਭਾ ਹਨ। ਇਮਾਰਤ ਸਾਜ਼ੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਇਮਾਰਤਾਂ ਦਾ ਜੁੱਸਾ ਹਿੰਦੂ ਅਤੇ ਲਿਬਾਸ ਇਸਲਾਮੀ ਹੈ। ਇਹਨਾਂ ਅਸਥਾਨਾਂ ਦੀ ਕਾਰੀਗਰੀ ਦੇਖ ਕੇ ਮੈਨੂੰ ਗੁਰੂ ਨਾਨਕ ਦੇ ਕਾਇਨਾਤੀ ਸ਼ਕਤੀ ਦੇ ਹਲੀਮ ਗੁਣਾਂ ਦੀ ਸਲਾਹੁਤਾ ਵਾਲੇ ਸ਼ਬਦ ਯਾਦ ਆਏ ਹਨ। ਸਮੁੱਚੀ ਵੰਨ ਸਮੰਤਾ ਦੀ ਸਿਰਜਣਾ ਕਰਨ ਦੇ ਬਾਵਜੂਦ ਇਹ ਗੁਣ ਗੌਣ ਰਹਿੰਦੇ ਹਨ ਅਤੇ ਕਦੇ ਜ਼ਾਹਰਾ ਰੂਪ ਵਿੱਚ ਆਪਣੀ ਯੋਗਤਾ ਦੀ ਨੁਮਾਇਸ਼ ਨਹੀਂ ਕਰਦੇ। जात सभाणाता जगत उपाया बाज कला आदान रहाया। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅਹਿਮਦਾਬਾਦ ਤੋਂ ਉਜੈਨ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਅਹਿਮਦਾਬਾਦ ਤੋਂ ਉਜੈਨ ਜਾ ਰਹੇ ਹਾਂ। ਭੂਗੋਲਿਕ ਪੱਖੋਂ ਉਜੈਨ ਕਰਕ ਰੇਖਾ ਉੱਤੇ ਆਬਾਦ ਹੈ ਅਤੇ ਪਹਿਲਾਂ ਇਸ ਦਾ ਨਾਮ ਅਵੰਤੀਪੁਰਾ ਸੀ। ਇਸ ਸ਼ਹਿਰ ਉੱਤੇ ਦੋ ਨਾਮੀ ਰਾਜਿਆਂ ਦਾ ਰਾਜ ਰਿਹਾ। ਰਾਜਾ ਵਿਕਰਮਾਦਿੱਤ ਨੇ ਭਾਰਤੀ ਜੰਤਰੀ ਪ੍ਰਣਾਲੀ ਵਿਕਰਮੀ ਸੰਮਤ ਸ਼ੁਰੂ ਕੀਤੀ ਅਤੇ ਉਹਨਾਂ ਦਾ ਵੱਡਾ ਭਰਾ ਰਾਜਾ ਭਰਥਰੀ ਹਰੀ ਬਹੁਤ ਉੱਘਾ ਨਾਚ ਜੋਗੀ ਸੀ। ਉਜੈਨ ਇਤਿਹਾਸਕ ਤੌਰ ਉੱਤੇ ਨਾਮੀ ਸ਼ਹਿਰ ਹੈ ਅਤੇ ਸ਼ਿਪਰਾ ਨਦੀ ਦੇ ਕੰਢੇ ਵਸਿਆ ਹੈ। ਇਹ ਹੁਣ ਵੀ ਹਿੰਦੂ ਜ਼ਿਆਰਤੀਆਂ ਲਈ ਅਹਿਮ ਸਥਾਨ ਹੈ। ਉਜੈਨ ਵਿੱਚ ਸ਼ਿਪਰਾ ਨਦੀ ਦੇ ਕੰਢੇ ਹਰ 12 ਸਾਲ ਬਾਅਦ ਕੁੰਭ ਦਾ ਮੇਲਾ ਭਰਦਾ ਹੈ। ਅਸੀਂ ਹੁਣ ਮਹਾਕਾਲੇਸ਼ਵਰ ਜੋਤਿਰਲਿੰਗ ਮੰਦਿਰ ਜਾ ਰਹੇ ਹਾਂ। ਇਹ ਮੰਦਿਰ 12 ਜੋਤਿਰਲਿੰਗ ਅਸਥਾਨ ਵਿੱਚੋਂ ਇੱਕ ਹੈ ਜੋ ਭਗਵਾਨ ਸ਼ਿਵ ਦੀ ਵੱਖ-ਵੱਖ ਰੂਪ ਵਿੱਚ ਨੁਮਾਇੰਦਗੀ ਕਰਦੇ ਹਨ। ਜ਼ਿਆਰਤੀ ਸ਼ਿਪਰਾ ਨਦੀ ਵਿੱਚ ਦਸਤੂਰੀ ਡੁਬਕੀ ਲਾਉਣ ਤੋਂ ਬਾਅਦ ਮੰਦਿਰ ਵਿੱਚ ਸਿਜਦਾ ਕਰਦੇ ਹਨ। ਅਸੀਂ ਹੁਣ ਸ਼ਿਪਰਾ ਨਦੀ ਦੇ ਕੰਢੇ ਗੁਰਦੁਆਰਾ ਗੁਰੂ ਨਾਨਕ ਘਾਟ ਜਾ ਰਹੇ ਹਾਂ। ਉਜੈਨ ਵਿੱਚ ਗੁਰੂ ਨਾਨਕ ਨੇ ਭਰਥਰੀ ਹਰੀ ਦੇ ਚੇਲੇ ਨਾਥ ਜੋਗੀਆਂ ਨਾਲ ਗੋਸ਼ਟ ਕੀਤਾ। ਇਹ ਗੁਰਦੁਆਰਾ ਗੁਰੂ ਨਾਨਕ ਦੇ ਉਜੈਨ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਹੈ। ਗੁਰੂ ਨਾਨਕ ਦੇ ਇੱਥੇ ਆਉਣ ਸਮੇਂ ਉਜੈਨ ਵਿੱਚ ਨਾਥ ਜੋਗੀ ਬਰਾਦਰੀ ਦੀ ਚੋਖੀ ਆਬਾਦੀ ਸੀ ਜੋ ਭਰਥਰੀ ਹਰੀ ਜੋਗੀ ਦੇ ਚੇਲੇ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਸ਼ਿਪਰਾ ਨਦੀ ਦੇ ਕੰਢੇ ਗਾਉਂਦੇ ਸੁਣ ਕੇ ਨਾਥ ਜੋਗੀ ਉਹਨਾਂ ਕੋਲ ਪੁੱਛਣ ਆਏ ਕਿ ਉਹ ਰੱਬ ਦੇ ਕਿਸ ਰੂਪ ਦੀ ਆਰਾਧਨਾ ਕਰਦੇ ਹਨ। ਉਹਨਾਂ ਪੁੱਛਿਆ ਕਿ ਉਹ ਇਸ਼ਨਾਨ ਦੀ ਮਜ਼ਹਬੀ ਅਹਿਮੀਅਤ ਨੂੰ ਕਿਉਂ ਨਹੀਂ ਮੰਨਦੇ ਅਤੇ ਰੂਹਾਨੀ ਸਫਾਈ ਲਈ ਕਿਹੜਾ ਰਾਹ ਅਖਤਿਆਰ ਕਰਦੇ ਹਨ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਉੱਤਰ ਅਵਕਟ ਸਰਵਰ ਨਾਵੈ, ਬਕੈ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਚੋਲ ਮਹਾਰਸ ਪਾਵੈ,
ऐसा ज्ञान सुनो अब मोर पर पुरतार रहया सब ठोर पर पुरतार रहया सब ठोरे ਗੁਰੂ ਨਾਨਕ ਨੇ ਫਰਮਾਇਆ ਕਿ ਉਹ ਹਰ ਰੂਪ ਵਿੱਚ ਵਾਸ ਕਰਨ ਵਾਲੀ ਸ਼ਕਤੀ ਦੀ ਆਰਾਧਨਾ ਕਰਦੇ ਹਨ ਅਤੇ ਆਪਣੇ ਮਨ ਦੀ ਮੈਲ ਉਤਾਰਨ ਲਈ ਸੱਚ ਦੇ ਪਾਣੀਆਂ ਵਿੱਚ ਇਸ਼ਨਾਨ ਕਰਦੇ ਹਨ। ਅਸੀਂ ਹੁਣ ਭਰਤਰੀ ਹਰੀ ਗੁਫਾਵਾਂ ਵਿੱਚ ਜਾ ਰਹੇ ਹਾਂ ਜੋ ਉਜੈਨ ਸ਼ਹਿਰ ਦੇ ਬਾਹਰ ਵਾਰ ਹਨ। ਇਹਨਾਂ ਗੁਫਾਵਾਂ ਦਾ ਨਾਮ ਰਾਜਾ ਭਰਤਰੀ ਹਰੀ ਦੇ ਨਾਮ ਉੱਤੇ ਪਿਆ ਹੈ, ਜਿਨ੍ਹਾਂ ਰਾਜ ਦੇ ਤਿਆਗ ਤੋਂ ਬਾਅਦ ਜੋਗੀ ਦਾ ਜੀਵਨ ਬਸਰ ਕੀਤਾ। ਬਾਅਦ ਵਿੱਚ ਉਹਨਾਂ ਦੇ ਸ਼ਰਧਾਲੂਆਂ ਅਤੇ ਕਨਪਾਟੇ ਜੋਗੀਆਂ ਨੇ ਬਹੁਤ ਸਾਰੀਆਂ ਮਸਨੂਈ ਗੁਫਾਵਾਂ ਬਣਾਈਆਂ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਜੋਗੀਆਂ ਨੇ ਆਪਣੇ ਡੇਰੇ ਵਿੱਚ ਕੁਝ ਦਿਨਾਂ ਲਈ ਕਿਆਮ ਕਰਨ ਦਾ ਸੱਦਾ ਦਿੱਤਾ। ਜੋਗੀਆਂ ਨੇ ਦੱਸਿਆ ਕਿ ਉਹਨਾਂ ਨੇ ਵਰਤ, ਤਜਵੀਜ਼ ਕੀਤੀ ਗਈ ਮਜ਼ਹਬੀ ਖੁਰਾਕ ਅਤੇ ਅਲੌਕਿਕ ਸ਼ਕਤੀਆਂ ਰਾਹੀਂ ਲੰਬੀ ਅਤੇ ਨਿਰੋਗ ਜ਼ਿੰਦਗੀ ਜਿਉਣ ਦਾ ਮੰਤਰ ਲੱਭ ਲਿਆ ਹੈ। ਗੁਰੂ ਨਾਨਕ ਨੇ ਇਸ ਗਾਇਨ ਰਾਹੀਂ ਹੁੰਗਾਰਾ ਭਰਿਆ। खेमा गही व्रत सीन संतोखं रोग न व्यापै ना जम दोखं मुक्त भय प्रभ रूप न रेखं जोगी को कैसा डर होए रूख बिरख ग्रह बाहर सोए निरभव जोगी निरंजन ध्यावै अन दिन जागै सच लिव लावै सो जोगी मेरे मन भावै। ਗੁਰੂ ਨਾਨਕ ਨੇ ਆਖਿਆ ਕਿ ਉਹ ਖਿਮਾ ਅਤੇ ਸੰਤੋਖ ਰਾਹੀਂ ਆਪਣਾ ਵਰਤ ਵਾਲਾ ਦਸਤੂਰ ਨਿਭਾਉਂਦੇ ਹਨ। ਮੁਕਤੀ ਵਾਲੀ ਅਵਸਥਾ ਵਿੱਚ ਉਹਨਾਂ ਨੂੰ ਵਹਿਦਤ ਵਿੱਚ ਲੀਨ ਹੋਣ ਦਾ ਅਹਿਸਾਸ ਹੁੰਦਾ ਹੈ। ਉਹ ਕੁਦਰਤ ਦਾ ਨੇਮ ਨਿਭਾਉਂਦੇ ਹੋਏ ਜੀਵਨ ਅਤੇ ਮੌਤ ਦੇਣ ਵਾਲੀ ਸ਼ਕਤੀ ਨਾਲ ਇਕਸੁਰ ਰਹਿੰਦੇ ਹਨ। ਮਹਾਕਾਲੇਸ਼ਵਰ ਜੋਤਿਰਲਿੰਗ ਮੰਦਿਰ ਦੀ ਜ਼ਿਆਰਤ ਕਰਨ ਵਾਲੇ ਸ਼ਰਧਾਲੂ ਮੁਕਤੀ ਦੀ ਆਸ ਨਾਲ ਭਰਤਰੀ ਹਰੀ ਗੁਫਾ ਦੀ ਵੀ ਯਾਤਰਾ ਕਰਦੇ ਹਨ। ਕੁਝ ਜ਼ਿਆਰਤੀਆਂ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਮੁਕਤੀ ਹਾਸਲ ਕਰਨ ਲਈ ਤੀਰਥ ਅਸਥਾਨ ਦੀ ਯਾਤਰਾ ਤੋਂ ਬਿਹਤਰ ਰਾਹ ਕਿਹੜਾ ਹੈ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਅਧਿਆਤਮ ਕਰਮ ਕਰਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ऐसा जोगी जुगत विचार पंचमार साचुर तार पंचमार साचुर तार।
ਮਜ਼ਹਬੀ ਇੰਤਜ਼ਾਮ ਦੀ ਲੋੜ ਵਿੱਚੋਂ ਨਿਕਲੇ ਖਿਆਲ ਹੀ ਮਜ਼ਹਬ ਦੇ ਰੂੜ ਮਜਲਿਸੀ ਆਦਾਬ ਬਣਦੇ ਹਨ। ਗੁਰੂ ਨਾਨਕ ਨੇ ਫਰਮਾਇਆ ਕਿ ਆਪਣੇ ਅੰਤਰ ਆਤਮਾ ਨੂੰ ਜਗਾਉਣ ਲਈ ਆਪਣੇ ਅੰਦਰ ਨੂੰ ਡੂੰਘੀਆਂ ਟੁੱਬੀਆਂ ਮਾਰਨ ਵਾਲੇ ਆਰਜ਼ੂਮੰਦ ਮਨੁੱਖ ਮੁਕਤੀ ਦੇ ਭੇਦ ਲੱਭ ਲੈਂਦੇ ਹਨ। ਭਰਤਰੀ ਹਰੀ ਗੁਫਾਵਾਂ ਤੋਂ ਕੁਝ ਵਿੱਥ ਉੱਤੇ ਹੀ ਅਸੀਂ ਗੁਰੂ ਮਰਛਿੰਦਰ ਨਾਥ ਦੀ ਸਮਾਧੀ ਦੇਖਣ ਜਾ ਰਹੇ ਹਾਂ, ਜਿਨ੍ਹਾਂ ਨੂੰ ਮਤਸੇਂਦਰ ਨਾਥ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਹ ਨਾਥ ਜੋਗੀ ਸਿਲਸਿਲੇ ਦੇ ਬਾਨੀ ਸਨ। ਭਰਤਰੀ ਹਰੀ ਗੁਰੂ ਗੋਰਖਨਾਥ ਦੇ ਸ਼ਾਗਿਰਦ ਸਨ, ਜੋ ਮਛਿੰਦਰ ਨਾਥ ਦੇ ਨਾਮੀ ਸ਼ਾਗਿਰਦਾਂ ਵਿੱਚੋਂ ਸਨ। ਇਤਿਹਾਸਕ ਤੌਰ ਉੱਤੇ ਗੁਰੂ ਮਛਿੰਦਰ ਨਾਥ ਦੀ ਮਾਨਤਾ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਵਿੱਚ ਰਹੀ ਹੈ। ਵੱਖ-ਵੱਖ ਬਰਾਦਰੀਆਂ ਵਿੱਚ ਨਾਥ ਜੋਗੀਆਂ ਦੀ ਮਾਨਤਾ ਵਾਲੀ ਜਾਣਕਾਰੀ ਯਾਦਗਾਰ ਉੱਤੇ ਲੱਗੀ ਤਖਤੀ ਉੱਤੇ ਵੀ ਦਰਜ ਹੈ। ਮੁਸਲਮਾਨ ਉਹਨਾਂ ਨੂੰ ਪੀਰ ਅਤੇ ਹਿੰਦੂ ਉਹਨਾਂ ਨੂੰ ਗੁਰੂ ਕਹਿੰਦੇ ਹਨ। ਉਜੈਨ ਤੋਂ ਗੁਰੂ ਨਾਨਕ ਦੇ ਪਚਿਨਾਂ ਤੋਂ ਕੁਝ ਵੱਲ ਪਾ ਕੇ ਅਸੀਂ ਰਾਜਸਥਾਨ ਵਿੱਚ ਧੁਨਵਾ ਕਲਾਂ ਜਾ ਰਹੇ ਹਾਂ, ਤਾਂ ਜੋ ਭਗਤ ਧੰਨਾ ਦੀਆਂ ਯਾਦਾਂ ਨਾਲ ਸਾਂਝ ਪਾਈ ਜਾ ਸਕੇ। ਭਗਤ ਧੰਨਾ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਸੀ। मत कर माया को अहंकार, मत कर काया को अभिमान, कायागार से कायागार से काची रे जैसा ओसरा मोती, झूठा पवन का लग जाए झपका, पवन का लग जाए काया धूल हो जाती। ਭਗਤ ਧੰਨਾ ਦੀ ਯਾਦ ਵਿੱਚ ਧੁਨਵਾ ਕਲਾਂ ਵਿੱਚ ਇੱਕ ਗੁਰਦੁਆਰਾ ਅਤੇ ਇੱਕ ਮੰਦਿਰ ਬਣਿਆ ਹੋਇਆ ਹੈ। ऐसा सत्य था महाराज जिनका मुल्कों में नाम, दिन घर झूलता हाथी। ਭਗਤ ਧੰਨਾ ਦਾ ਜਨਮ ਇਸ ਪਿੰਡ ਦੇ ਨਿਮਾਣੇ ਜਿਹੇ ਕਿਸਾਨੀ ਪਰਿਵਾਰ ਵਿੱਚ 1415 ਵਿੱਚ ਹੋਇਆ ਸੀ। ਉਹਨਾਂ ਦੀ ਜ਼ਿੰਦਗੀ ਦਾ ਵੇਰਵਾ ਦਰਸਾਉਂਦਾ ਹੈ ਕਿ ਉਹ ਬਚਪਨ ਵਿੱਚ ਬਹੁਤ ਸਾਦਾ ਅਤੇ ਨੇਕ ਦਿਲ ਇਨਸਾਨ ਸਨ। ਉਹਨਾਂ ਨੇ ਕਿਸੇ ਬ੍ਰਾਹਮਣ ਦੀ ਸਲਾਹ ਮੰਨ ਕੇ ਉਸ ਦੇ ਦਿੱਤੇ ਪੱਥਰ ਦੀ ਪਰਮਾਤਮਾ ਸਮਝ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਨੇਕ ਇਰਾਦੇ ਅਤੇ ਅਥਾਹ ਸ਼ਰਧਾ ਨੇ ਉਹਨਾਂ ਨੂੰ ਖੁਦਾਈ ਦੇ ਦਰਸ਼ਨ ਕਰਵਾ ਦਿੱਤੇ। वो मत कर माया को अहंकार, मत कर काया को अभिमान, कायागार से काची। ਇੱਕ ਸਾਦੇ ਜਿਹੇ ਪੱਥਰ ਵਿੱਚੋਂ ਉਹਨਾਂ ਨੂੰ ਸ੍ਰਿਸ਼ਟੀ ਦੇ ਸਮੁੱਚੇ ਏਕੇ ਦੇ ਦਰਸ਼ਨ ਹੋ ਗਏ। ਗੁਰੂ ਨਾਨਕ ਅਤੇ ਧੰਨਾ ਭਗਤ ਦੀ ਮੁਲਾਕਾਤ ਦਾ ਕੋਈ ਸਬੂਤ ਨਹੀਂ ਮਿਲਦਾ। ਉਹਨਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੋਣਾ ਦਰਸਾਉਂਦਾ ਹੈ ਕਿ ਦੋਵਾਂ ਦੇ ਫਲਸਫੇ ਵਿੱਚ ਸੋਚਾਂ ਦੀ ਸਾਂਝ ਹੈ। ਗੁਰੂ ਨਾਨਕ ਦੇਵ ਜੀ ਨੇ ਇਨਕੀ ਗੁਰੂ ਨਾਨਕ ਦੇਵ ਜੀ ਇਹਨਾਂ ਦੀ ਦਿਲ ਟੁੱਬਣ ਵਾਲੀ ਬਾਣੀ ਸੁਣ ਕੇ ਮਨ ਮੁਗਧ ਹੋ ਗਏ ਅਤੇ ਇਸ ਦਾ ਸੰਕਲਨ ਕੀਤਾ। ਉਹਨਾਂ ਨੇ ਕਈ ਸੰਤਾਂ ਦੀਆਂ ਬਾਣੀਆਂ ਦਾ ਸੰਕਲਨ ਕੀਤਾ। ਇਸ ਤੋਂ ਸਾਨੂੰ ਇਹੋ ਸੁਨੇਹਾ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਧੰਨਾ ਜੀ ਦੀ ਜ਼ਿੰਦਗੀ ਵਿੱਚ ਧਰਮ ਕੋਈ ਅਲੱਗ-ਅਲੱਗ ਨਹੀਂ ਹਨ। ਕੋਈ ਧਰਮ ਆਪਸ ਵਿੱਚ ਵੈਰ ਭਾਵ ਰੱਖਣਾ ਨਹੀਂ ਸਿਖਾਉਂਦਾ। ਸਭ ਪਿਆਰ ਪ੍ਰੇਮ ਨਾਲ ਰਹਿਣ। ਗੁਰੂ ਨਾਨਕ ਅਤੇ ਭਗਤ ਧੰਨਾ ਨੇ ਅਮਲਾਂ ਦੀ ਪਾਕੀਜ਼ਗੀ ਉੱਤੇ ਜ਼ੋਰ ਦਿੱਤਾ। ਦੋਵਾਂ ਨੇ ਹਾਜ਼ਰਾ ਹਜ਼ੂਰ ਉੱਤੇ ਅਡੋਲ ਯਕੀਨ ਰੱਖਣ ਦੀ ਅਹਿਮੀਅਤ ਨੂੰ ਉਘਾੜਿਆ, ਜੋ ਸਭ ਦਾ ਪਾਲਣਹਾਰ ਹੈ। ਉਹ ਹੀ ਪਹਾੜਾਂ ਦੀਆਂ ਦਰਾੜਾਂ ਵਿੱਚ ਵਸਦੇ ਨਿਮਾਣੇ ਤੋਂ ਨਿਮਾਣੇ ਜੀਵ ਨੂੰ ਰਿਜ਼ਕ ਦਿੰਦਾ ਹੈ। ਮਨੋਵਿਗਿਆਨੀ ਇਬਰਾਹਿਮ ਮਾਸਲੋ ਆਪਣੀ ਖੋਜ ਵਿੱਚ ਲੋੜਾਂ ਦੀ ਦਰਜਾਬੰਦੀ ਬਿਆਨ ਕਰਦਾ ਹੋਇਆ ਦੱਸਦਾ ਹੈ ਕਿ ਜੇ ਕਿਸੇ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਜਾਣ ਤਾਂ ਉਹ ਪਰਉਪਕਾਰ ਦੀ ਤਾਂਘ ਪਾਲਦਾ ਹੈ। ਧੰਨਾ ਭਗਤ ਆਪਣੀ ਹਲੀਮੀ ਵਿੱਚ ਦੇਵਨਹਾਰ ਨੂੰ ਆਪਣੀਆਂ ਬੁਨਿਆਦੀ ਜ਼ਰੂਰਤਾਂ ਦਾ ਖਿਆਲ ਰੱਖਣ ਦੀ ਅਰਜ਼ ਕਰਦੇ ਹਨ, ਤਾਂ ਜੋ ਉਹ ਚੈਨ ਨਾਲ ਦੂਜਿਆਂ ਦੀ ਸੇਵਾ ਵਿੱਚ ਲੀਨ ਹੋ ਜਾਣ। ਗੋਪਾਲ ਤੇਰਾ ਆਰਤਾ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਗੋਪਾਲ
ਪੈਸ ਮੰਗੋ ਲਾਵੇਰੀ ਇਕ ਤਾਜਨ ਤੋਰੀ ਚੰਗੇਰੀ ਕਰ ਕੀ ਗੀਹਨ ਚੰਗੇ ਜਨ ਤਨ ਨਾ ਲੈਵੇ ਮੰਗੇ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਉਜੈਨ ਤੋਂ ਚਿੱਤੌੜਗੜ੍ਹ ਦਾ ਸਫ਼ਰ ਕੀਤਾ। ਧੁੰਨਵਾ ਕਲਾਂ ਦਾ ਵੱਲ ਪਾਉਣ ਤੋਂ ਬਾਅਦ ਅਸੀਂ ਹੁਣ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਉਜੈਨ ਤੋਂ ਚਿੱਤੌੜਗੜ੍ਹ ਜਾ ਰਹੇ ਹਾਂ। सारा घट माही ज्ञान का जंजीरा साहिब सुले जाविया। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਚਿੱਤੌੜਗੜ੍ਹ ਦਾ ਸਫ਼ਰ ਕੀਤਾ ਤਾਂ ਇਸ ਇਲਾਕੇ ਨੂੰ ਮੇਵਾੜ ਕਹਿੰਦੇ ਸਨ। आयो मन लोभी लालची ਚਿੱਤੌੜਗੜ੍ਹ ਵਿੱਚ ਪਹਾੜੀ ਦੀ ਸਿਖਰ ਉੱਤੇ ਇੰਡੀਆ ਦਾ ਸਭ ਤੋਂ ਵੱਡਾ ਕਿਲਾ ਹੈ। ਇਹ ਸ਼ਹਿਰ ਮੀਰਾਬਾਈ ਦੇ ਮੰਦਿਰ ਲਈ ਮਸ਼ਹੂਰ ਹੈ, ਜੋ ਭਗਤੀ ਲਹਿਰ ਦੀ ਸੰਤ ਸੀ। ਇਹ ਕਿਲੇ ਵਿੱਚ ਬਹੁਤ ਸਾਰੀਆਂ ਯਾਦਗਾਰੀ ਇਮਾਰਤਾਂ ਹਨ, ਜਿਨ੍ਹਾਂ ਵਿੱਚ ਕੁਝ ਗੁਰੂ ਨਾਨਕ ਦੇ ਸਮੇਂ ਦੀਆਂ ਹਨ। ਇਸ ਕਿਲੇ ਵਿੱਚ ਬਣੇ ਇਤਿਹਾਸਕ ਜੈਨ ਅਤੇ ਹਿੰਦੂ ਮੰਦਿਰ ਦਰਸਾਉਂਦੇ ਹਨ ਕਿ ਵੱਖ-ਵੱਖ ਮਜ਼ਹਬੀ ਮਨੌਤਾਂ ਵਾਲੇ ਲੋਕਾਂ ਲਈ ਇਹ ਰੂਹਾਨੀ ਅਹਿਮੀਅਤ ਵਾਲਾ ਸਥਾਨ ਸੀ। ਚਿੱਤੌੜਗੜ੍ਹ ਦੇ ਕਿਲੇ ਵਿੱਚ ਗੁਰੂ ਨਾਨਕ ਨਾਲ ਜੁੜਿਆ ਇੱਕ ਸਥਾਨ ਹਾਲੇ ਵੀ ਕਾਇਮ ਹੈ। ਇਹ ਸਥਾਨ ਉਦਾਸੀ ਸੰਪਰਦਾਇ ਨੇ ਬਣਾਇਆ ਸੀ। ਉਦਾਸੀ ਸੰਪਰਦਾਇ ਦੀ ਪੁਰਾਣੀ ਪੀੜ੍ਹੀ ਦੇ ਬਾਬਾ ਪ੍ਰਭੂਦਾਸ ਅਤੇ ਕਿਸ਼ਨ ਦਾਸ ਤਾਂ ਫਾਨੀ ਸੰਸਾਰ ਤੋਂ ਵਿਦਾ ਹੋ ਚੁੱਕੇ ਹਨ। ਇਸ ਸਥਾਨ ਦੀ ਸੇਵਾ ਸੰਭਾਲ ਰਤਨ ਦਾਸ ਦਾ ਕਿਸਾਨੀ ਪਰਿਵਾਰ ਕਰਦਾ ਹੈ। मैं रतन दास पिता का नाम ਮੈਂ ਰਤਨ ਦਾਸ ਹਾਂ, ਪਿਤਾ ਦਾ ਨਾਮ ਗੋਪੀ ਲਾਲ ਜੀ। ਅਸੀਂ ਟਿੱਲੇ ਉੱਤੇ ਚਾਮੁੰਡਾ ਮਾਤਾ ਮੰਦਿਰ ਅਤੇ ਗੁਰਦੁਆਰੇ ਵਿੱਚ ਵਸਦੇ ਹਾਂ। ਮੇਰੇ ਦਾਦਾ ਗੁਰੂ ਕਿਸ਼ਨ ਦਾਸ ਜੀ ਉਦਾਸੀ उदासीन पंजाब अमृतसर ਪੰਜਾਬ ਵਿੱਚ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਪਧਾਰੇ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਪ੍ਰਕਾਸ਼ ਕੀਤਾ। गुरु नानक देव जी ने जो भ्रमण किया था, ਗੁਰੂ ਨਾਨਕ ਦੇਵ ਜੀ ਨੇ ਭ੍ਰਮਣ ਕੀਤਾ ਸੀ। ਉਹਨਾਂ ਦਾ ਉਪਦੇਸ਼ ਸੀ ਕਿ ਸੰਸਾਰ ਨੂੰ ਦੁਨਿਆਵੀ ਸਮੁੰਦਰ ਵਿੱਚੋਂ ਪਾਰ ਕਰਾਉਣਾ ਹੈ। ਇਹੋ ਉਹਨਾਂ ਦਾ ਮਨੋਰਥ ਸੀ। जो सब कुछ है ਜੋ ਸਭ ਕੁਝ ਹੈ ਇੱਕ ਓੰਕਾਰ ਹੈ, ਉਸ ਤੋਂ ਇਲਾਵਾ ਕੁਝ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਜੀਵਨ ਵਿੱਚ ਸਮੁੱਚਾ ਸੰਸਾਰ ਰਲ ਮਿਲ ਕੇ ਸੱਚਾ ਮਾਰਗ ਅਖਤਿਆਰ ਕਰੇ, ਸੱਚ ਉੱਤੇ ਚੱਲੇ। ਤੀਰਥ ਅਤੇ ਵਰਤ ਸਭ ਗੁਰੂ ਦੇ ਚਰਨਾਂ ਵਿੱਚ ਹੈ, ਮਾਪਿਆਂ ਦੇ ਚਰਨਾਂ ਵਿੱਚ ਹੈ। ये सब गुरु की चरणों में है, माता पिता के चरणों में आता है। ਚਿੱਤੌੜਗੜ੍ਹ ਦੇ ਕਿਲੇ ਵਿੱਚ ਵੱਖ-ਵੱਖ ਮਨੌਤਾਂ ਦੀ ਬਰਾਬਰ ਮਾਨਤਾ ਦੇਖ ਕੇ ਮੈਂ ਸੋਚਦਾ ਹਾਂ ਕਿ ਸਭ ਮਜ਼ਹਬਾਂ ਦਾ ਬੁਨਿਆਦੀ ਮਨੋਰਥ ਇਤਫਾਕ ਵਾਲਾ ਵਜੂਦ ਹੈ। ऊडड़े नाम विसारिया बूडड़े क्या तिस चारो गुण छोड़ बिख ला दया अवगुण का वण जारो।